ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਾਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ ਜਿਹੜਾ ਬੜਾ ਦੁਖਦਾਈ ਕਤਲ ਹੋਇਆ, ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ, ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਏ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ 70 ਵਿਛਾਉਣੇ ਸੀ, ਕਿੰਨੇ ਘਰਾਂ ਦੇ 70 ਬਚਾਏ ਨੇ।
सो इसे तरह ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਵਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਾਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ ਜਿਹੜਾ ਬੜਾ ਦੁਖਦਾਈ ਕਤਲ ਹੋਇਆ, ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ, ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਏ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜ਼ਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ
जिन्हां ने अपनी जान नूं जोखम च पा के होर पता नहीं किन्ने घरां च इन्हां ने सत्थर विछाउणे सी, किन्ने घरां दे सत्थर बचाए ने। सो इसे तरह असी एक टीम के तौर पर काम करते रहांगे। बहुत बहुत मेहरबानी। सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी। मैं तुहाडा अपना भगवंत मान। पंजाबियों, जदों असी चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तां असी पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब दी धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तां इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी उन्होंने ट्रेस किया। पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरैंडर कर दो, पर उन्होंने उल्टा पुलिस की फायरिंग करती। तां काफ़ी 3-4 घंटे मुकाबला चलिया, तुसीं सुनिया होना मीडिया दे विच, ते उहदे विच दोनों शूटर जिहड़े ने वो मारे गए ने। मैं पंजाबियों नूं गारंटी दवाना कि मैनूं तुसीं भारी गिणती दे विच वोटां पा के मेरे ते यकीन कीता, यही यकीन मेरे ते कायम रखियो। मैं इस धरती नूं फिर दोबारा रंगली धरती बनाउणा चाहुंदा। असीं एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन दिंदे रहियो। कई बारी कुछ चीज़ों नूं टाइम लग जाता है, पर असीं कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असीं अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ द बेस्ट डिफेंस। असीं अवेसले नहीं होना, नहीं तां जिहड़ा शरारती अंसर ने वो फिर सिर चुक लेंदे ने। असीं उन्हां नूं पंजाब की शांति भंग नहीं होण देवांगे। बतौर मुख मंत्री मैं तुहाडे नाल वादा करदा कि पंजाब दे बच्चे बच्चे की सेफ्टी, पंजाब की धरती की हरियाली ते खुशहाली मेरे जिम्मे है, तां पूरी करांगे और पंजाब नूं दोबारा पंजाब बनावांगे, हसदा खेडदा
ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ,
मेरे जिम्मे है तो पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस के उन्होंने बहादुर जवानों नूं बधाई दिना जिन्हों ने अपनी जान नूं जोखम च पा के होर पता नहीं किन्ने घरां च इन्होंने सत्थर बचाने सी, किन्ने घरां दे सत्थर बचाए ने। सो इस तरह असी एक टीम के तौर पर काम करते रहेंगे। बहुत बहुत मेहरबानी, सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी, मैं तुहाडा अपना भगवंत मान। पंजाबियों, जदों असी चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तो असी पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब की धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तो इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी उन्होंने ट्रेस किया, पुलिस ने उन्हों का पिछा किया। टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरेंडर कर दो, पर उन्होंने उल्टा पुलिस की फायरिंग करती। तो काफ़ी 3-4 घंटे मुकाबला चलिया, तुसीं सुनिया होना मीडिया दे विच, ते विच दोनों शूटर जिहड़े ने वो मारे गए ने। मैं पंजाबियों नूं गारंटी दवाना कि मैनू तुसीं भारी गिणती दे विच वोटां पा के मेरे ते यकीन कीता, यही यकीन मेरे ते कायम रखियो। मैं इस धरती नूं फिर दोबारा रंगली धरती बनाना चाहना। असीं एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन दिंदे रहियो। कई बारी कुछ चीज़ों नूं टाइम लग जाता है, पर असीं कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असीं अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ ए बेस्ट डिफेंस। असीं अवेसले नहीं होना, नहीं तो जिहड़ा शरारती अंसर ने वो फिर सिर चुक लेंदे ने। असीं उन्हां नूं पंजाब की शांति भंग नहीं होण देवांगे। बतौर मुख्य मंत्री मैं तुहाडे नाल वादा करदा,
कि पंजाब दे बच्चे बच्चे की सेफ्टी, पंजाब की धरती की हरियाली ते खुशहाली मेरे जिम्मे है, तो ये पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस के उन्होंने बहादुर जवानों नूं बधाई दिना जिन्हों ने अपनी जान नूं जोखम च पा के होर पता नहीं किन्ने घरां च इन्होंने सत्थर बछाने सी, किन्ने घरां दे सत्थर बचाए ने। सो इसे तरह असी एक टीम के तौर पर काम करते रहेंगे। बहुत बहुत मेहरबानी, सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी, मैं तुहाडा अपना भगवंत मान। पंजाबियों, जदों असी चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तो असी पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब की धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तां इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी उन्होंने ट्रेस किया। पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरैंडर कर दो, पर उन्होंने उल्टा पुलिस की फायरिंग करती। तो काफ़ी 3-4 घंटे मुकाबला चलिया, तुसीं सुनिया होना मीडिया दे विच, ते उहदे विच दोनों शूटर जिहड़े ने वो मारे गए ने। मैं पंजाबियों नूं गारंटी दवाना कि मैनूं तुसीं भारी गिणती दे विच वोटां पा के मेरे ते यकीन कीता, यही यकीन मेरे ते कायम रखियो। मैं इस धरती नूं फिर दोबारा रंगली धरती बनाउणा चाहुंदा। असीं एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन दिंदे रहियो। कई बारी कुछ चीज़ों नूं टाइम लग जाता है, पर असीं कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असीं अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ ए बेस्ट डिफेंस। असीं अवेसले नहीं होना, नहीं तो जिहड़ा शरारती अंसर ने वो फिर सिर चुक लेंदे ने
ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜ਼ਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਾਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ, ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ
ਅਵੇਸਲੀ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ, ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ
ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੀ ਹੋਣਾ ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜਿੰਮੇ ਹੈ ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ।
ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜ਼ਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ, ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ
ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ जोखम 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ जोखम 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ,
पर असी कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असी अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ द बेस्ट डिफेंस। असी अवेसले नहीं होना, नहीं तो जिहड़ा शरारती अंसर ने वो फिर सिर चुक लेंदे ने। असी उन्हां नूं पंजाब की शांति भंग नहीं होण देवांगे। बतौर मुख मंत्री मैं तुहाडे नाल वादा करदा कि पंजाब दे बच्चे बच्चे की सेफ्टी, पंजाब की धरती की हरियाली ते खुशहाली मेरे जिम्मे है, तो पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस के उन्हां बहादुर जवानों नूं बधाई दिना जिन्हां ने अपनी जान नूं जोखम च पा के होर पता नहीं किन्ने घरां च इन्हां ने सत्थर बछाउणे सी, किन्ने घरां दे सत्थर बचाए ने। सो इसे तरह असी एक टीम के तौर पर काम करते रहांगे। बहुत बहुत मेहरबानी। सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी। मैं तुहाडा अपना भगवंत मान। पंजाबियों, जदों असी चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तो असी पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब की धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तां इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी उन्होंने ट्रेस किया। पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरैंडर कर दो, पर उन्होंने उल्टा पुलिस की फायरिंग करती। तो काफ़ी 3-4 घंटे मुकाबला चलिया, तुसीं सुनिया होना मीडिया दे विच, ते उहदे विच दोनों शूटर जिहड़े ने वो मारे गए ने। मैं पंजाबियों नूं गारंटी दवाना कि मैनू तुसीं भारी गिणती दे विच वोटां पा के मेरे ते यकीन कीता, यही यकीन मेरे ते कायम रखियो। मैं इस धरती नूं फिर दोबारा रंगली धरती बनाना चाहना। असीं एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है।
सो यकीन रखियो, समर्थन दिंदे रहियो। कई बारी कुछ चीज़ों को टाइम लग जाता है, पर असी कोई कच्चे पैरी काम नहीं करते। सो मैं उस टीम को भी बधाई दिना जिन्हों ने इन्नी बहादरी नाल अपनी जाना जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असी अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ ए बेस्ट डिफेंस। असी अवेसले नहीं होना, नहीं तो जिहड़ा शरारती अंसर ने वो फिर सिर चुक लेंदे ने। असी उन्होंने पंजाब की शांति भंग नहीं होण देवांगे। बतौर मुख मंत्री मैं तुहाडे नाल वादा करदा कि पंजाब दे बच्चे बच्चे की सेफ्टी, पंजाब की धरती की हरियाली ते खुशहाली मेरे जिम्मे है, तो पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस के उन्होंने बहादुर जवानों नूं बधाई दिना जिन्हों ने अपनी जान नूं जोखम च पा के होर पता नहीं किन्ने घरां च इन्होंने सत्थर बछाने सी, किन्ने घरां दे सत्थर बचाए ने। सो इस तरह असी एक टीम के तौर पर काम करते रहांगे। बहुत बहुत मेहरबानी। सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी। मैं तुहाडा अपना भगवंत मान। पंजाबियों, जदों असी चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तो असी पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब की धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तां इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी उन्होंने ट्रेस किया। पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरैंडर कर दो, पर उन्होंने उल्टा पुलिस की फायरिंग करती। तो काफ़ी 3-4 घंटे मुकाबला चलिया, तुसीं सुनिया होना मीडिया दे विच, ते उहदे विच दोनों शूटर जिहड़े ने वो मारे गए ने। मैं पंजाबियों नूं गारंटी दवाना कि मैनूं तुसीं भारी गिणती दे विच वोटां पा के मेरे ते यकीन कीता, यही यकीन मेरे ते कायम रखियो। मैं इस धरती नूं फिर दोबारा रंगली धरती बनाउणा चाहुंदा। असीं एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा
ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ ਪੁਲਿਸ ਨੇ, ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ
ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜ਼ਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ।
मैं इस धरती नूं फिर दोबारा रंगली धरती बनाउणा चाहुंदा। असीं एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन दिंदे रहियो। कई बारी कुछ चीज़ों नूं टाइम लग जाता है, पर असीं कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असीं अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ ए बेस्ट डिफेंस। असीं अवेसले नहीं होना, नहीं तो जिहड़ा शरारती अंसर ने वो फिर सिर चुक लेंदे ने। असीं उन्हां नूं पंजाब की शांति भंग नहीं होण देवांगे। बतौर मुख मंत्री मैं तुहाडे नाल वादा करदा कि पंजाब दे बच्चे बच्चे की सेफ्टी, पंजाब की धरती की हरियाली ते खुशहाली मेरे जिम्मे है, तो पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस के उन्हां बहादुर जवानों नूं बधाई दिना जिन्हां ने अपनी जान नूं जोखम च पा के होर पता नहीं किन्ने घरां च इन्हां ने सत्थर बछाउणे सी, किन्ने घरां दे सत्थर बचाए ने। सो इसे तरह असी एक टीम के तौर पर काम करते रहांगे। बहुत बहुत मेहरबानी। सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्हां दे गुरगे बाहर भी ने, कई बाहरले मुल्कां च ने। एक सख्त मुहिम विधी है। असीं आउण सार एक एंटी गैंगस्टर टास्क फोर्स बनाई। असीं एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी। मैं तुहाडा अपना भगवंत मान। पंजाबियों, जदों असीं चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तो असीं पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब की धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्हां दे गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तो इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी उन्होंने ट्रेस किया। पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरैंडर कर दो, पर उन्होंने उल्टा पुलिस की फायरिंग करती। तो काफ़ी 3-4 घंटे मुकाबला चलिया, तुसीं सुनिया होना मीडिया दे विच, ते उहदे विच दोनों शूटर जिहड़े ने वो मारे गए ने। मैं पंजाबियों नूं गारंटी दवाना कि मैनूं तुसीं
भारी गिणती दे विच वोटां पा के मेरे ते यकीन कीता। यही यकीन मेरे ते कायम रखियो। मैं इस धरती नूं फिर दोबारा रंगली धरती बनाउणा चाहुंदा। असीं एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन दिंदे रहियो। कई बारी कुछ चीज़ों नूं टाइम लग जाता है, पर असीं कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुੱਲ੍ਹੇ ਜਿਹੜੇ ने वो बुझणों बचाए ने। भविख दे विच भी असीं अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ ए बेस्ट डिफेंस। असीं अवेसले नहीं होना, नहीं तो जिहड़ा शरारती अंसर ने वो फिर सिर चुक लेंदे ने। असीं उन्हां नूं पंजाब दी शांति भंग नहीं होण देवांगे। बतौर मुख मंत्री मैं तुहाडे नाल वादा करदा कि पंजाब दे बच्चे बच्चे दी सेफ्टी, पंजाब दी धरती दी हरियाली ते खुशहाली मेरे जिम्मे है, तां पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस दे उन्हां बहादुर जवानां नूं बधाई दिना जिन्हां ने अपनी जान नूं जोखम च पा के होर पता नहीं किन्ने घरां च इन्हां ने सत्थर बछाउणे सी, किन्ने घरां दे सत्थर बचाए ने। सो इसे तरह असी एक टीम के तौर पर काम करते रहांगे। बहुत बहुत मेहरबानी। सत श्री अकाल। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्हां दे गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे पौने 3 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी, मैं तुहाडा अपना भगवंत मान। पंजाबियों, जदों असीं चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तां असीं पंजाबियां नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब दी धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्हां दे गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तां इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी उन्होंने ट्रेस किया। पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरैंडर कर दो, पर उन्होंने उल्टा पुलिस की फायरिंग करती। तां काफ़ी 3-4 घंटे मुकाबला चलिया, तुसीं सुनिया होना मीडिया दे विच, ते दोनों शूटर जिहड़े ने वो मारे गए ने।
मैं पंजाबियों ਨੂੰ ਇਹ ਗਰੰਟੀ ਦਵਾਉਣਾ कि मैनू तुसी भारी गिणती ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, यही यकीन मेरे ते कायम रखियो। मैं इस धरती नू फिर दोबारा रंगली धरती बनाना चाहना। असी एक भी गैंगस्टर नू बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन दिंदे रहो। कई बारी कुछ चीज़ों को टाइम लग जाता है, पर असी कोई कच्चे पैरी काम नहीं करते। सो मैं उस टीम को भी बधाई दिना जिन्होंने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असी अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ द बेस्ट डिफेंस। असी अवेसले नहीं होना, नहीं तो जिहड़ा शरारती अंसर ने वो फिर सिर चुक लेंदे ने। असी उन्हां नूं पंजाब की शांति भंग नहीं होण देवांगे। बतौर मुख्यमंत्री मैं तुहाडे नाल वादा करदा कि पंजाब दे बच्चे बच्चे की सेफ्टी, पंजाब की धरती की हरियाली ते खुशहाली मेरे जिम्मे है, तो पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस के उन्हां बहादुर जवानों नूं बधाई दिना जिन्होंने अपनी जान नूं जोखम च पा के होर पता नहीं किन्ने घरां च इन्हां ने सत्थर बछाउणे सी, किन्ने घरां दे सत्थर बचाए ने। सो इसे तरह असी एक टीम के तौर पर काम करते रहांगे। बहुत बहुत मेहरबानी। सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी। मैं तुहाडा अपना भगवंत मान। पंजाबियों, जदों असी चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तो असी पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब की धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तो इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्हों सब तो पहला गोलियां मारन वाले जिहड़े शार्प शूटर सी उन्होंने ट्रेस किया। पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरेंडर कर दो, पर उन्होंने उल्टा पुलिस की फायरिंग करती। तो काफ़ी 3-4 घंटे मुकाबला चलिया।
ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ, ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ
उल्टा पुलिस की फायरिंग करती। तो काफ़ी 3-4 घंटे मुकाबला चलिया, तुसीं सुनिया होना मीडिया दे विच, ते ਉਹਦੇ ਵਿੱਚ दोनों शूटर ਜਿਹੜੇ ਨੇ ਉਹ मारे गए ਨੇ। मैं ਪੰਜਾਬੀਆਂ ਨੂੰ ਇਹ ਗਰੰਟੀ ਦਵਾਉਣਾ कि मैनू तुसीं भारी गिणती दे विच वोटां पा के मेरे ते यकीन कीता, यही यकीन मेरे ते कायम रखियो। मैं इस धरती नूं फिर दोबारा रंगली धरती बनाउणा चाहुंदा। असीं एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन देंदे रहियो। कई बारी कुछ चीज़ों नूं टाइम लग जाता है, पर असीं कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असीं अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ ए बेस्ट डिफेंस। असीं अवेसली नहीं होना, नहीं तो जिहड़ा शरारती अंसर ने वो फिर सिर चुक लेंदे ने। असीं उन्हां नूं पंजाब दी शांति भंग नहीं होण देवांगे। बतौर मुख मंत्री मैं तुहाडे नाल वादा करदा कि पंजाब दे बच्चे बच्चे दी सेफ्टी, पंजाब दी धरती दी हरियाली ते खुशहाली मेरे जिम्मे है, तो पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस दे उन्हां बहादुर जवानां नूं बधाई दिना जिन्हां ने अपनी जान नूं जोखम च पा के होर पता नहीं किन्ने घरां च इन्हां ने सत्थर बछाउणे सी, किन्ने घरां दे सत्थर बचाए ने। सो इसे तरह असीं एक टीम के तौर पर काम करते रहांगे। बहुत बहुत मेहरबानी। सत श्री अकाल। ये जिहड़े पिछले पाले हुए जिहड़े के कई जेल चला रहे सी, गुरगे बाहर भी ने, कई बाहरले मुल्कां च ने। एक सख्त मुहिम विधी है। असीं आउण सार एक एंटी गैंगस्टर टास्क फोर्स बनाई। असीं एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी, मैं तुहाडा अपना भगवंत मान। पंजाबियों, जदों असीं चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तो असीं पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब दी धरती नूं नशा मुक्त करांगे। ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलां च बह के भी अपना काम चला रहे सी, कई उन्हां दे गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तो इसे लड़ी दौरान सिद्धू मूसेवाला जिहड़ा बड़ा दुखदाई कतल होया जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी उन्होंने ट्रेस किया। पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे
ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ। ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜ਼ਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ ਪੁਲਿਸ ਨੇ, ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ
ਜਿਹੜੀ ਸਾਡੀ ਫੋਰਸ ਨੇ ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਿਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਝ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਦ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਤੇ ਖੁਸ਼ਹਾਲੀ ਮੇਰੇ ਜਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫੇਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ। ਇੱਕ ਸਖਤ ਮੁਹਿੰਮ ਵਿੱਢੀ ਹੈ। ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫ੍ਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ, ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। STF ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ, ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ, ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ,
टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दित्ती कि सरैंडर कर दो, पर उन्होंने उल्टा पुलिस की फायरिंग करती। तो काफ़ी 3-4 घंटे मुकाबला चलिया, तुसीं सुनिया होना मीडिया दे विच, ते ਉਹਦੇ ਵਿੱਚ दोनों शूटर जिहड़े ने वो मारे गए ने। मैं पंजाबियों ਨੂੰ ਇਹ ਗਰੰਟੀ ਦਵਾਉਣਾ कि मैनू तुसीं भारी गिणती दे विच वोटां पा के मेरे ते यकीन कीता, यही यकीन मेरे ते कायम रखियो। मैं इस धरती नूं फिर दोबारा रंगली धरती बनाउणा चाहुंदा। असीं एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन दिंदे रहियो। कई बारी कुछ चीज़ों नूं टाइम लग जाता है, पर असीं कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असीं अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ ए बेस्ट डिफेंस। असीं अवेसले नहीं होना, नहीं तो जिहड़ा शरारती अंसर ने वो फिर सिर चुक लेंदे ने। असीं उन्हां नूं पंजाब की शांति भंग नहीं होण देवांगे। बतौर मुख मंत्री मैं तुहाडे नाल वादा करदा कि पंजाब दे बच्चे बच्चे की सेफ्टी, पंजाब की धरती की हरियाली ते खुशहाली मेरे जिम्मे है, तो पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस दे उन्हां बहादुर जवानां नूं बधाई दिना जिन्हां ने अपनी जान नूं जोखम च पा के होर पता नहीं किन्ने घरां च इन्हां ने सत्थर बचाउणे सी, किन्ने घरां दे सत्थर बचाए ने। सो इसे तरह असी एक टीम के तौर पर काम करते रहांगे। बहुत बहुत मेहरबानी, सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्हां दे गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी, मैं तुहाडा अपना भगवंत मान। पंजाबियों, जदों असीं चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तो असीं पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब की धरती नूं नशा मुक्त करांगे। ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्हां दे गुरगे बाहर भी ने, कई बाहरले मुल्कां च ने। तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तो इसे लड़ी दौरान सिद्धू मूसेवाला जिहड़ा बड़ा दुखदाई कतल होया, जिस मेरे छोटे भाई का, उन्होंने सब तो पहला गोलियां मारन वाले जिहड़े शार्प शूटर सी
ਉਹਨਾਂ ਨੂੰ ट्रेस किया, पुलिस ने उन्हों का पिछा किया, टाइम थोड़ा जिहा लग गया, पर बड़ी बहादरी दे नाल जिहड़ी साडी फोर्स ने वो दोनों शूटर जिहड़े सीगे वो एक घर दे विच लुक गए। उन्होंने वार्निंग दी कि सरेंडर कर दो, पर उन्होंने उल्टा पुलिस की फायरिंग करती। तो काफ़ी 3-4 घंटे मुकाबला चलिया, तुसीं सुनिया होना मीडिया दे विच, ते ਉਹਦੇ ਵਿੱਚ दोनों शूटर जिहड़े ने वो मारे गए ने। मैं पंजाबियों को गारंटी दवाना कि मैनू तुसीं भारी गिणती दे विच वोटां पा के मेरे ते यकीन कीता, यही यकीन मेरे ते कायम रखियो। मैं इस धरती नूं फिर दोबारा रंगली धरती बनाना चाहना। असीं एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सो यकीन रखियो, समर्थन दिंदे रहियो। कई बारी कुछ चीज़ों नूं टाइम लग जाता है, पर असीं कोई कच्चे पैरी काम नहीं करते। सो मैं उस टीम नूं भी बधाई दिना जिन्हां ने इन्नी बहादरी नाल अपनियां जानां जोखम च पा के पता नहीं होर किन्ने घरां दे चुल्हे जिहड़े ने वो बुझणों बचाए ने। भविख दे विच भी असीं अवेसले नहीं होना, क्योंकि हॉकी दे विच ते फुटबॉल दे विच कहावत है कि अटैक इज़ ए बेस्ट डिफेंस। असीं अवेसले नहीं होना, नहीं तो जिहड़ा शरारती अंसर ने वो फिर सिर चुक लेंदे ने। असीं उन्हां नूं पंजाब दी शांति भंग नहीं होण देवांगे। बतौर मुख मंत्री मैं तुहाडे नाल वादा करदा कि पंजाब दे बच्चे बच्चे दी सेफ्टी, पंजाब दी धरती दी हरियाली ते खुशहाली मेरे जिम्मे है, तां पूरी करांगे और पंजाब नूं दोबारा पंजाब बनावांगे, हसदा खेडदा ते रंगला पंजाब बनावांगे। एक बारी फिर मैं पुलिस के उन्होंने बहादुर जवानों नूं बधाई दिना जिन्हों ने अपनी जान नूं जोखम च पा के होर पता नहीं किन्ने घरां च इन्होंने सत्थर बछाने सी, किन्ने घरां दे सत्थर बचाए ने। सो इस तरह असी एक टीम के तौर पर काम करते रहांगे। बहुत बहुत मेहरबानी, सत श्री अकाल जी। ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने। एक सख्त मुहिम विधी है। असी आउण सार एक एंटी गैंगस्टर टास्क फोर्स बनाई। असी एक भी गैंगस्टर नूं बख्शांगे नहीं। पंजाब दे 3.25 करोड़ तो वध लोकां दी सुरक्षा ते पंजाब दी शांति ते भाईचारा, ये मेरी जिम्मेवारी है। सत श्री अकाल जी, मैं तुहाडा अपना भगवंत मान। पंजाबियों, जदों असीं चोण प्रचार कर रहे सी 2022 च, जगह जगह जाके चोण रैलियां कर रहे सी, रोड शो कर रहे सी, तां असीं पंजाबियों नाल एक वादा कर रहे सी ते गारंटियां भी दे रहे सी कि पंजाब नूं ड्रग फ्री जोन बनावांगे, पंजाब की धरती नूं नशा मुक्त करांगे ते नाल नाल ये भी कह रहे सी कि पंजाब नूं गैंगस्टर कल्चर तो मुक्ति दवावांगे। हर रोज़ जिहड़ियां धमकियां आउंदियां, फरौतियां दे फोन आउंदे है, ये जिहड़े पिछलियां सरकारां द्वारा पाले हुए गैंगस्टर जिहड़े कि कई जेलों च बह के भी अपना काम चला रहे सी, कई उन्होंने गुरगे बाहर भी ने, कई बाहरले मुल्कां च ने, तां असीं उन्हां विरुद्ध एक सख्त मुहिम विधी है। वो असीं आउण सार एक एंटी गैंगस्टर टास्क फोर्स बनाई। STF पहले ही मौजूद सी, पंजाब पुलिस पहले ही नफरी साडे कोल बहुत है, बड़ी दलेर पुलिस है। तां इसे लड़ी दौरान सिद्धू मूसेवाला जिहड़ा बड़ा दुखदाई कतल होया, जिस
ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ ਉਹਨਾਂ ਨੂੰ ਟਰੇਸ ਕੀਤਾ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ, ਟਾਈਮ ਥੋੜਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ, ਉਹਨਾਂ ਨੂੰ ਵਾਰਨਿੰਗ ਦਿੱਤੀ।